ਗਿਆਨੀ ਰਘਬੀਰ ਸਿੰਘ ਉਹਨਾਂ ਨੂੰ ਹੈੱਡ ਗ੍ਰੰਥੀ ਦੀ ਪਦਵੀ ਤੇ ਵਾਪਸ ਭੇਜ ਦਿੱਤਾ ਗਿਆ ਔਰ ਗਿਆਨੀ ਸੁਲਤਾਨ ਸਿੰਘ ਕੇਸਗੜ੍ਹ ਸਾਹਿਬ ਵਾਲਿਆਂ ਨੂੰ ਫਾਰਗ ਕਰਕੇ ਕੁਲਦੀਪ ਸਿੰਘ ਗੜਗੱਜ ਨੂੰ ਕੇਸਗੜ੍ਹ ਦਾ ਜਥੇਦਾਰ ਲਾਇਆ ਗਿਆ ਔਰ ਐਕਟਿੰਗ ਜਥੇਦਾਰ ਅਕਾਲ ਤਖਤ ਦੀ ਡਿਊਟੀ ਵੀ ਦਿੱਤੀ ਗਈ। ਇਸੇ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਪਹਿਲਾਂ ਹੀ ਕੱਢਿਆ ਜਾ ਚੁੱਕਾ ਸੀ ਦਮਦਮਾ ਸਾਹਿਬ ਤੋਂ ਇਖਲਾਕੀ ਚਾਰਜਿਸ ਲਾ ਕੇ ਸੋ ਕਾਲਡ ਇਨਵੈਸਟੀਗੇਸ਼ਨ ਦੇ ਥੱਲੇ। ਇਹਨਾਂ ਜਥੇਦਾਰਾਂ ਨੂੰ ਜਿਹੜਾ ਕੱਢਣ ਲੱਗੇ ਵੀ ਕੋਈ ਜਿਹੜਾ ਵਿਧੀ ਵਿਧਾਨ ਨਹੀਂ ਫੋਲੋ ਕੀਤਾ ਗਿਆ, ਨਵਿਆਂ ਨੂੰ ਲਾਉਣ ਲੱਗੇ ਵੀ। ਔਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਕੁਲਦੀਪ ਸਿੰਘ ਗੜਗੱਜ ਨੇ ਸਵੇਰੇ ਹੀ 2:30-3 ਵਜੇ ਜਾ ਕੇ ਉੱਥੇ ਜਿਹੜਾ ਅਨੰਦਪੁਰ ਸਾਹਿਬ ਉਹ ਦਸਤਾਰ ਲਈ ਆਪਣੀ ਉਹਨਾਂ ਹੈੱਡ ਗ੍ਰੰਥੀਆਂ ਤੋਂ, ਜਿੱਥੇ ਕਿ ਈਵਨ ਪ੍ਰਕਾਸ਼ ਵੀ ਨਹੀਂ ਸੀ। ਅਸੀਂ 15 ਅਪ੍ਰੈਲ ਤੱਕ ਦੇ ਰਹੇ ਹਾਂ ਟਾਈਮ। ਜੇ 15 ਅਪ੍ਰੈਲ ਤੱਕ ਜਿਹੜਾ ਉਹ ਨਾ ਵਾਪਸ ਲਿਆਂਦੇ ਜਥੇਦਾਰ, ਫਿਰ ਅਸੀਂ ਅਗਲਾ ਪ੍ਰੋਗਰਾਮ ਦੇਵਾਂਗੇ। ਜਿਹੜਾ ਆਮ ਸਧਾਰਨ ਸਿੱਖ ਹੈ ਉਹ ਤਾਂ ਵਿਚਾਰਾ ਇਸੇ 'ਚ ਹੀ ਸ਼ੁਕਰ ਕਰ ਰਿਹਾ ਕਿ ਵੀ ਜਿਵੇਂ ਇਹ ਦੋਵੇਂ ਹੀ ਇਹ ਵੀ ਚੜ੍ਹ ਕੇ ਗਏ ਸੀ ਤੇ ਉਹਨਾਂ ਦੀ ਵੀ ਟਾਸਕ ਫੋਰਸ ਸੀ ਕਿ ਵੀ ਉੱਥੇ ਆਪਸ ਦੇ ਵਿੱਚ ਜਿਹੜੀ ਹੈ ਲੜਾਈ ਝਗੜਾ ਨਾ ਹੋਵੇ। ਬਹੁਤਿਆਂ ਨੂੰ ਤਾਂ ਇਹ ਹੈ ਕਿ ਜੀ ਚਲੋ ਪੀਸਫੁਲੀ ਨਿਬੜ ਗਿਆ। 1386.47 ਕਰੋੜ ਆਲਮੋਸਟ 1400 ਕਰੋੜ ਦਾ ਬਜਟ ਹੈ। ਕੋਈ ਪਿਛਲਾ ਹਿਸਾਬ ਕਿਤਾਬ ਨਹੀਂ ਵੀ ਕਿੱਥੇ ਕੀ ਵਰਤਿਆ। ਉਹ ਆਂਦਾ ਇੱਕ ਆ ਕੇ ਪੜ੍ਹ ਦਿੰਦਾ ਜਕਾਰਿਆਂ ਦਾ ਬਜਟ ਪਾਸ ਹੋ ਗਿਆ ਜੀ, ਬਜਟ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਐਡੀਟਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇਸ਼ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਕਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 28 ਮਾਰਚ 2025 14 ਚੇਤ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਜਿਸ ਤਰ੍ਹਾਂ ਕਿ ਸਾਡੇ ਪ੍ਰੋਗਰਾਮ ਨੂੰ ਕੀਤਾ ਹੈ ਕੈਲਗਰੀ GS ਗਰੇਵਾਲ ਵਰਮਨਸ, ਉਹਨਾਂ ਨੂੰ ਅੱਜ ਦਾ ਪ੍ਰੋਗਰਾਮ ਇਹਨਾਂ ਨੇ ਸਪਾਂਸਰ ਕੀਤਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਜਿੱਥੇ ਦੁਨੀਆ ਭਰ ਵਿੱਚ ਸਿੱਖ ਕੌਮ ਦੀ ਪਹਿਚਾਣ ਅਤੇ ਦਬਦਬਾ ਬਣ ਰਿਹਾ ਹੈ, ਉੱਥੇ ਸ਼੍ਰੋਮਣੀ ਕਮੇਟੀ ਅਕਾਲੀ ਦਲ ਅਤੇ ਵਿਰੋਧੀ ਧਿਰਾਂ ਵੱਲੋਂ ਅਕਾਲ ਤਖਤ ਸਾਹਿਬ ਸਿੱਖ ਪਰੰਪਰਾਵਾਂ ਅਤੇ ਸਿੱਖ ਮਾਣ ਮਰਿਆਦਾ ਦਾ ਪੂਰੀ ਤਰ੍ਹਾਂ ਜਲੂਸ ਕੱਢਿਆ ਜਾ ਰਿਹਾ ਹੈ। ਸੋ ਸ਼੍ਰੋਮਣੀ ਕਮੇਟੀ ਨੇ ਕੁਝ ਮਿੰਟਾਂ ਵਿੱਚ ਆਪਣਾ ਲਗਭਗ 1400 ਕਰੋੜ ਦਾ ਬਜਟ ਜਿਹੜਾ ਪਾਸ ਕੀਤਾ ਅਤੇ ਦੂਸਰੇ ਪਾਸੇ ਬਰਖਾਸਤ ਕੀਤੇ ਹੋਏ ਜਿਹੜੇ ਜਥੇਦਾਰਾਂ ਦੀ ਮੁੜ ਬਹਾਲੀ ਲਈ ਬਾਬਾ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਿੱਚ ਧਰਨੇ ਦਾ ਡਰਾਮਾ ਕੀਤਾ ਗਿਆ। ਸੋ ਇਹ ਸਭ ਕੁਝ ਸਿੱਖ ਕੌਮ ਲਈ ਬੜਾ ਦੁਖਦਾਈ ਬਣਦਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਕੈਲਗਰੀ ਤੋਂ ਸਰ GS ਗਰੇਵਾਲ ਜਨਾਬ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਲਗਾਤਾਰ ਸਾਡੇ ਵਿਊਅਰ ਵੀ ਨੇ, ਵੈਲ ਵਿਸ਼ਰ ਵੀ ਨੇ ਔਰ ਡੋਨਰ ਵੀ ਨੇ। ਬਿਲਕੁਲ। ਔਰ ਉਹਨਾਂ ਦਾ ਜਿਹੜਾ ਮੈਸੇਜ ਹੁੰਦਾ ਹੈ ਉਹ ਬੜਾ ਕਲੀਅਰ ਹੁੰਦਾ ਹੈ
ਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ, ਗੁਰੂ ਦੀ ਬਾਣੀ ਨਾਲ ਜੁੜੀਏ। ਇੱਥੋਂ ਹੀ ਸਾਡੀ ਤਾਕਤ ਨਿਕਲਦੀ ਹੈ। ਔਰ ਜਦੋਂ ਅਸੀਂ ਗੁਰਬਾਣੀ ਦਾ ਸਹਾਰਾ ਛੱਡ ਕੇ ਬਾਬਾ ਕਲਚਰ ਔਰ ਦੂਸਰੇ ਕਿਸਮ ਦੇ ਜਿਹੜੇ ਬੜੇ ਲੁਭਾਣੇ ਕਈ ਤੌਰ ਤਰੀਕੇ ਨੇ ਉਹਨਾਂ ਵੱਲ ਪੈਂਦੇ ਆ, ਜਿਹਦਾ ਅੱਜ ਵੱਡਾ ਹਿੱਸਾ ਸਿੱਖਾਂ ਦਾ ਉਹਨਾਂ ਦਾ ਸ਼ਿਕਾਰ ਹੈ। ਪਹਿਲੇ ਹੀ ਮਾਣ ਨਹੀਂ ਸੀ ਜੰਤਰ ਮੰਤਰ ਤੰਤਰ ਵਾਲੇ, ਹੁਣ ਤਾਂ ਇਹ ਫੇਥ ਹੀਲਿੰਗ ਦੇ ਨਾਂ ਥੱਲੇ ਜਿਸ ਕਿਸਮ ਦਾ ਪੰਜਾਬ ਦੇ ਵਿੱਚ ਇਹਨਾਂ ਈਸਾਈ ਪਾਦਰੀਆਂ ਦਾ ਨੈਟਵਰਕ ਖੜਾ ਕੀਤਾ ਗਿਆ ਹੈ, ਜਿਵੇਂ ਦੁਰਾਚਾਰ ਵੱਲ ਇਹ ਸਾਡੀਆਂ ਬੱਚੀਆਂ ਨੂੰ ਵੀ ਤੋਰ ਰਹੇ ਨੇ। ਔਰ ਉਹਨਾਂ ਨੂੰ ਹੁਣ ਤਾਂ ਤੁਹਾਨੂੰ ਆਮ ਪਿਕਚਰਸ ਮਿਲ ਜਾਣਗੀਆਂ ਕਿ ਪਾਣੀ ਦੇ ਛੱਪੜ ਦੇ ਕੰਢੇ ਉਹਦੇ 'ਚ ਪਾਣੀ 'ਚ ਵਾੜ ਕੇ ਬੈਪਟਾਈਜੇਸ਼ਨ ਕਰਾ ਰਹੇ ਹੁੰਦੇ ਨੇ। ਸਿੱਖੀ ਸਰੂਪ ਵਾਲਾ ਬੰਦਾ ਹੱਥ ਪਿੱਛੇ ਉਹ ਕ੍ਰਾਸ ਲੈ ਕੇ ਪਾਦਰੀ ਖਲੋਤਾ ਹੁੰਦਾ। ਸੋ ਇਹ ਬੜੇ ਦੁਖਦਾਈ ਸਾਰੇ ਸਿਨੈਰੀਓ ਨੇ। ਔਰ ਇਹ ਇਸੇ ਲਈ ਹੈ ਕਿ ਜਦੋਂ ਗੁਰੂ ਨੇ ਬਾਰ-ਬਾਰ ਇਹ ਗੁਰੂ ਔਰ ਸਿੱਖ ਦਾ ਰਿਸ਼ਤਾ ਗੁਰੂ ਸਾਹਿਬ ਨੇ ਹੀ ਬਿਆਨਿਆ ਕਿ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸੋ ਇਹ ਸੱਚ ਤੇ ਕੱਚ ਦਾ ਨਿਤਾਰਾ ਬੜਾ ਸਪਸ਼ਟ ਸੀ। ਇਹ ਵੀ ਯਾਦ ਦਹਾਨੀ ਕਰਵਾ ਦਿੱਤੀ ਸੀ ਕਿ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਵੀ ਯਾਦ ਦਹਾਨੀ ਕਰਵਾਈ ਸੀ ਕਿ ਹਉ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮ ਆਓ ਜੀਓ। ਕਿ ਹੁਕਮ ਦੀ ਖੇਡ ਦੇ ਵਿੱਚ ਬਾਣੀ ਦਾ ਆਣਾ ਹੈ। ਅਸੀਂ ਤਾਂ ਵਹੀਕਲ ਹੈ, ਸਾਡੇ ਲਫ਼ਜ਼ ਨਹੀਂ ਨੇ, ਸਾਡੀ ਇਹ ਪੋਇਟਰੀ ਨਹੀਂ ਹੈ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਕਬੀਰ ਸਾਹਿਬ ਕਿ ਵੀ ਇਹ ਕੋਈ ਗੀਤ ਨਹੀਂ ਨੇ, ਸੌਂਗ ਨਹੀਂ ਨੇ ਜਿਵੇਂ ਅੱਜ ਸਾਡਾ ਵੱਡਾ ਰਾਗੀਆਂ ਦਾ ਤਬਕਾ ਔਰ ਸੁਣਨ ਵਾਲੇ ਵੀ ਉਸ ਕਿਸਮ ਦੇ ਲੋਕ ਹੋ ਗਏ ਨੇ। ਔਰ ਨਤੀਜੇ ਦੇ ਤੌਰ ਤੇ ਜਿਹੜਾ ਅਸਲ ਤੱਤ ਹੈ, ਜਿਹੜਾ ਉਸ ਦਾ ਜਿਸਟ ਹੈ, ਉਸ ਨੂੰ ਛੱਡ ਕੇ ਅਸੀਂ ਇੱਧਰ ਉੱਧਰ ਭਟਕ ਰਹੇ ਹਾਂ। ਔਰ ਇਹੀ ਹਮੇਸ਼ਾ JS ਗਰੇਵਾਲ ਸਾਹਿਬ ਦਾ ਮੈਸੇਜ ਹੁੰਦਾ ਹੈ ਕਿ ਵੀ ਗੁਰੂ ਗ੍ਰੰਥ ਗੁਰੂ ਪੰਥ ਇਹ ਦੋ ਪਿਲਰ ਨੇ ਸਿੱਖੀ ਦੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਹਾਂ ਤੇ ਫਿਰ ਗੁਰੂ ਪੰਥ ਦੀ ਤਾਕਤ ਹੀ ਉਸ ਚੋਂ ਨਿਕਲਦੀ ਹੈ। ਜਿਵੇਂ ਕੱਲ੍ਹ ਵੀ ਅਸੀਂ ਇਹ ਕਿਹਾ ਸੀ ਕਿ ਜੇ ਅਸੀਂ 18ਵੀਂ ਸਦੀ 'ਚ ਕਿਹਨਾਂ ਤਸੀਹਾਂ ਚੋਂ ਸਿੰਘ ਸਿੰਘਣੀਆਂ ਨਿਕਲੇ ਔਰ ਕਿੰਨਾ ਵੱਡਾ ਉਹਨਾਂ ਨੇ ਇਤਿਹਾਸ ਰਚਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਕਿਉਂਕਿ ਉਹਨਾਂ ਦਾ ਆਧਾਰ ਬਾਣੀ ਸੀ। ਔਰ ਬਾਣੀ ਤੁਹਾਨੂੰ ਹੌਲੀ ਹੌਲੀ ਇਹ ਯਕੀਨ ਦਹਾਨੀ ਕਰਵਾ ਦਿੰਦੀ ਹੈ ਜਿਉਂ-ਜਿਉਂ ਤੁਸੀਂ ਜੁੜਦੇ ਹੋ ਬਾਣੀ ਦੇ ਨਾਲ, ਕਿਉਂਕਿ ਇਹੀ ਸਾਡਾ ਤੀਰਥ ਹੈ। ਅੱਜ ਅਫਸੋਸ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਉਹੀ ਕੁੰਭ ਤੇ ਉਹੀ ਪ੍ਰਯਾਗਰਾਜ ਤੇ ਉਹੀ ਸੂਰਜ ਗ੍ਰਹਿਣ ਤੇ ਉਹੀ ਦੇਵੀ ਦੇਵਤਿਆਂ ਦੀਆਂ ਗੱਲਾਂ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਖੁਦ ਉਹਨਾਂ ਦੇ ਤੀਰਥਾਂ ਤੇ ਜਾ ਕੇ ਉਹਨਾਂ ਨੂੰ ਨਕਾਰਿਆ ਸੀ, ਅੱਜ ਜਦੋਂ ਸਿੱਖੀ ਬਾਣੇ ਵਾਲੇ ਲੋਕ ਤੁਹਾਨੂੰ ਉੱਥੇ ਭਟਕਦੇ ਨਜ਼ਰ ਆਉਂਦੇ ਨੇ। ਔਰ ਫਿਰ ਇਸ ਗੱਲ ਦਾ ਅਫਸੋਸ ਹੁੰਦਾ ਜਦੋਂ ਕਿ ਬਾਣੀ ਦਾ ਆਧਾਰ ਹੀ ਇਹ ਹੈ ਕਿ ਭਾਈ ਇਹ ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਹੁਤ ਜਨਮ ਨਾ ਆਵਾ। ਔਰ ਇਹ ਯਾਦ ਦਹਾਨੀ ਹੈ ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ। ਕਿ ਇਹ ਮੇਰੇ ਅੰਦਰ ਜਿਹੜਾ ਤੀਰਥ ਹੈ, ਔਰ ਉਹ ਤੀਰਥ ਜਦੋਂ ਬਾਰ-ਬਾਰ ਜਿਹੜਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ। ਹੁਣ ਇਹ ਵੀ ਹੈ ਕਿ ਭਾਈ ਇਹ ਜਿਹੜਾ ਸਰੀਰ ਦਾ ਇਸ਼ਨਾਨ ਹੈ ਉਹ ਤੁਸੀਂ ਵਗਦੇ ਪਾਣੀ 'ਚ ਕਰੋ ਕਿ ਖੜੇ ਪਾਣੀ 'ਚ ਕਰੋ ਕਿ ਟੂਟੀਆਂ ਥੱਲੇ ਕਰੋ ਕਿ ਗਰਮ ਪਾਣੀ ਨਾਲ ਕਰੋ ਕਿ ਠੰਡੇ ਨਾਲ ਕਰੋ, ਇਸ ਦਾ ਸੰਬੰਧ ਤਨ ਦੀ ਹਾਈਜੀਨ ਨਾਲ ਹੈ, ਬਾਡੀ ਦੀ ਹਾਈਜੀਨ ਨਾਲ। ਜਿਹੜੀ ਰੂਹਾਨੀਅਤ ਹੈ ਉਸ ਦਾ ਸੰਬੰਧ ਮਨ ਦੇ ਤੀਰਥ ਦੇ ਵਿੱਚ ਨਹਾਉਣਾ ਹੈ। ਉਹ ਹੈ ਤੁਹਾਡਾ ਜਦੋਂ ਤੁਸੀਂ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰਸ ਖੇ, ਮੂਤ ਪ੍ਰੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਹੁਣ ਇਹ ਜਿਹੜਾ ਨਾਮ ਹੈ ਇਹ ਸਾਬਣ ਵੀ ਹੈ ਤੇ ਰੰਗ ਵੀ ਹੈ, ਕਿਉਂਕਿ ਇਸ ਨੇ ਤੁਹਾਡੇ ਪੁਰਾਣੇ ਨੈਗੇਟਿਵ ਖਿਆਲ ਜਾਂ ਪੁਰਾਣੀਆਂ ਸੁਪਰਸਟੀਸ਼ਨਸ ਵਹਿਮ ਭਰਮ ਸਾਰੇ ਉਹਨਾਂ ਨੂੰ ਧੋ ਦੇਣਾ, ਸਾਬਣ ਵਾਂਗ ਸਾਫ਼ ਕਰ ਦੇਣਾ। ਤੇ ਫਿਰ ਨਾਮ ਦਾ ਰੰਗ ਜਦੋਂ ਚੜ੍ਹਦਾ, ਸੋ ਇਹਨੂੰ ਮਜੀਠ ਦਾ ਰੰਗ ਕਿਹਾ ਹੈ। ਇਸ ਨੂੰ ਉਹ ਕਿਹਾ ਕਿ ਭਾਈ ਜਿਨ ਕੇ ਚੋਲੇ ਰਤੜੇ ਪਿਆਰੇ। ਉਹ ਚੋਲਾ ਕੋਈ ਕੱਪੜਾ ਨਹੀਂ ਹੈ
ਕਿ ਵੀ ਤੁਸੀਂ ਨੀਲਾ ਕਰ ਲਿਆ ਕਿ ਪੀਲਾ ਕਰ ਲਿਆ ਕਿ ਹਰਾ ਕਰ ਲਿਆ। ਇਹ ਬਾਡੀ ਹੈ ਕਿ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂ ਕੇ ਪਾਸ ਧੂੜ ਤਿਨਾਂ ਕੀ ਜੇ ਮਿਲੇ ਜੀ ਕਹ ਨਾਨਕ ਕੀ ਅਰਦਾਸ। ਔਰ ਇਹ ਵੀ ਯਾਦ ਦਹਾਨੀ ਕਰਵਾਈ ਕਿ ਰੱਬ ਦੇ ਅੱਗੇ ਆਪਣਾ ਆਪਾ ਸਮਰਪਿਤ ਕਰਨਾ ਹੀ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ। ਉਸ ਦਾ ਇਹ ਉਹਦੇ ਕੋਲ ਹੈ ਨਾਨਕ ਨਦਰੀ ਕਰਮੀ ਦਾਤ। ਔਰ ਇੰਨਾ ਸਿੰਪਲ ਸਿਧਾਂਤ ਔਰ ਉਸ ਰਸਤੇ ਤੇ ਤੋਰਨ ਦੀ ਲਾਈਨ ਅੱਜ ਹੀ ਮੈਂ ਇੱਕ ਕਿਸੇ ਵੀ ਸਿੱਖ ਬੀਬੀ ਦੀ ਮਿੰਨੀ ਕਹਾਣੀ ਰੂਪ 'ਚ ਦੇਖ ਰਿਹਾ ਸੀ ਤਾਂ ਉਹਨੇ ਕਿਹਾ ਕਿ ਵੀ ਜਦੋਂ ਮੇਰੀ ਮਾਂ ਨੇ ਮੈਨੂੰ ਸੌਣ ਲੱਗਿਆ ਸਾਖੀ ਸੁਣਾਣੀ ਕਿ ਗੁਰੂ ਨਾਨਕ ਸੱਚ ਨੂੰ ਪਿਆਰ ਕਰਦੇ ਨੇ ਕਿਰਤ ਨੂੰ ਪਿਆਰ ਕਰਦੇ ਨੇ, ਉਹ ਜਦੋਂ ਉਦਾਸੀਆਂ ਤੇ ਨਿਕਲੇ ਤੇ ਉਹ ਉਸ ਭਾਈ ਲਾਲੋ ਦੇ ਘਰ ਟਿਕੇ ਜਿਹੜਾ ਬਹੁਤ ਕਿਰਤੀ ਸੀ, ਉਹਦੀ ਟੁੱਟੀ ਝੌਂਪੜੀ ਸੀ, ਉਹਦੇ ਕੋਲ ਕਣਕ ਜਾਂ ਮੱਕੀ ਜਾਂ ਦੂਜਾ ਉਹ ਰੋਟੀ ਵੀ ਨਹੀਂ ਸੀ ਅਫੋਰਡ ਕਰ ਸਕਦਾ। ਕੋਧਰੇ ਦੀ ਰੋਟੀ ਜਿਹੜੀ ਹੈ ਉਹਨੇ ਪਕਾਈ। ਗੁਰੂ ਸਾਹਿਬ ਨੇ ਜਿਹੜਾ ਜਿਸ ਨੂੰ ਐਨੀਮਲ ਸਟੇਪਲ ਕਿਹਾ ਜਾਂਦਾ ਸੀ, ਹੁਣ ਤਾਂ ਦੁਬਾਰਾ ਜਿਹੜਾ ਉਹ ਰੁਝਾਨ ਬਣ ਗਿਆ। ਔਰ ਫਿਰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਭਾਈ ਲਾਲੋ ਦੀ ਜਿਹੜੀ ਕਿਰਤ ਦੀ ਹੈ ਕਮਾਈ ਇਹੀ ਦੁੱਧ ਹੈ। ਔਰ ਮਲਕ ਭਾਗੋ ਔਰ ਇਹ ਜਿਹੜੇ ਅਮੀਰੀ ਠਾਠ ਬਾਠ ਦੇ ਵਿੱਚ ਬੇਈਮਾਨੀ ਦੀ ਹਰਾਮ ਦੀ ਕਮਾਈ ਨਾਲ ਤਿਆਰ ਕੀਤੇ ਮਾਲ ਪੂੜੇ ਨੇ ਖੂਨ। ਤੇ ਉਹ ਬੀਬੀ ਕਹਿੰਦੀ ਹੈ ਕਿ ਮੇਰਾ ਧਿਆਨ ਆਪਣੇ ਦਾਦੇ ਵੱਲ ਜਾਣਾ ਕਿ ਵੀ ਉਹਨੂੰ ਕਿ ਵੀ ਮੈਨੂੰ ਲੱਗਣਾ ਕਿ ਮੇਰਾ ਦਾਦਾ ਹੀ ਭਾਈ ਲਾਲੋ ਹੈ। ਤੇ ਕਹਿੰਦਾ ਮੈਂ ਆਪਣੀ ਮਾਂ ਨੂੰ ਪੁੱਛਣਾ ਕਿ ਸਾਡੇ ਘਰ ਕਦੋਂ ਆਣਗੇ ਗੁਰੂ ਨਾਨਕ, ਵੀ ਸਾਡੇ ਵੀ ਪਿਤਾ ਦਾਦਾ ਤੇ ਇਵੇਂ ਹੀ ਭਾਈ ਲਾਲੋ ਹੀ ਨੇ, ਉਹਨਾਂ ਵਾਂਗ ਹੀ ਕਰਦੇ ਨੇ। ਤਾਂ ਉਹਨੇ ਕਿਹਾ ਵੀ ਉਹ ਗੁਰੂ ਨਾਨਕ ਉੱਥੇ ਹੀ ਰਹਿੰਦੇ ਨੇ ਜਿੱਥੇ ਲਾਲੋ ਹੁੰਦੇ ਨੇ, ਕਿਤੇ ਗਏ ਨਹੀਂ ਹੈ। ਉਹਨੇ ਕਹਿਣਾ ਵੀ ਮੈਂ ਦੀਵੇ ਦੀ ਰੋਸ਼ਨੀ ਵੱਲ ਦੇਖੀ ਜਾਣਾ ਤੇ ਮੈਨੂੰ ਨਜ਼ਰ ਆਣਾ ਜਿਵੇਂ ਕਿ ਸੱਚਮੁੱਚ ਉਹ ਸੱਚ ਦਾ ਦੀਵਾ ਜਿਹੜਾ ਗੁਰੂ ਨਾਨਕ ਦੀ ਪਿਆਰ ਦੀ ਜਿਹੜੀ ਹੈ ਜੋਤ ਹੈ ਉਹ ਜਗ ਰਹੀ ਹੈ। ਸੋ ਮਤਲਬ ਤਾਂ ਇਹ ਹੈ ਕਿ ਵੀ ਕਿੰਨਾ ਸਧਾਰਨ ਸਿੰਪਲ ਸਾਰਾ ਪਾਰਟ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਔਰ ਇਸ ਤੋਂ ਜਦੋਂ ਤੁਸੀਂ ਪਹਿਲੀ ਤੁਕ ਪੜ੍ਹਦੇ ਹੋ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਐ ਪਾਏ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਕਿ ਜਿਹੜੇ ਆਪਣੇ ਆਪ ਨੂੰ ਗੁਰੂ ਬਣੇ ਹੋਏ ਨੇ ਪੀਰ ਬਣੇ ਹੋਏ ਨੇ ਔਰ ਗ੍ਰਸਤੀਆਂ ਦੀ ਕਮਾਈ ਦੇ ਉੱਤੇ ਪਲਦੇ ਨੇ, ਉਹਨਾਂ ਦੇ ਕਦੇ ਭੁੱਲ ਕੇ ਵੀ ਪੈਰੀ ਨਾ ਪੈਣਾ। ਹੁਣ ਤਾਂ ਜਣੇ ਖਣੇ ਦੇ ਅੱਗੇ ਜਾ ਕੇ ਸਾਡਾ ਇਹ ਦਸਤਾਰ ਵਾਲਾ ਸਿਰ ਝੁਕ ਰਿਹਾ ਹੁੰਦਾ। ਸੋ ਜੇ ਅਸੀਂ ਇਵੇਂ ਹੀ ਭਟਕਦੇ ਰਵਾਂਗੇ ਤਾਂ ਫਿਰ ਖਵਾਰੀ ਤੋਂ ਬਿਨਾਂ ਹੋਰ ਕੁਛ ਨਹੀਂ ਹੈ। ਔਰ ਇਹੀ ਬ੍ਰਾਹਮਣ ਦਾ ਕਰਮਕਾਂਡ ਇਹੀ ਸੀ। ਔਰ ਇਹੀ 10ਵੇਂ ਪਾਤਸ਼ਾਹ ਨੇ ਖਾਲਸੇ ਨੂੰ ਜਿਹੜਾ ਉਹ ਜਾਗਰੂਕ ਕੀਤਾ ਸੀ, ਵਾਰਨ ਕੀਤਾ ਸੀ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ। ਅੱਜ ਅਸੀਂ ਸਾਰੇ ਹੀ ਆਪਣੇ ਆਪ ਨੂੰ ਇਹ ਸਵਾਲ ਪੁੱਛੀਏ ਕਿ ਕੀ ਅਸੀਂ ਵਿਪਰ ਦੇ ਰਸਤੇ ਤੇ ਨਹੀਂ ਚੱਲ ਰਹੇ। ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਦੇਖੀਏ, ਸਮਾਜਿਕ ਜ਼ਿੰਦਗੀ 'ਚ ਦੇਖੀਏ, ਵਿਆਹ ਸ਼ਾਦੀਆਂ ਦੇ ਮੌਕਿਆਂ ਤੇ ਜਿਸ ਕਿਸਮ ਦਾ ਜੋ ਕੁਛ ਅਸੀਂ ਕਰ ਰਹੇ ਉਹ ਸ਼ਰਮ ਦਾ ਬਾਇਸ ਵੀ ਬਣਦਾ ਹੈ। ਔਰ ਹਾਲਾਤ ਜੋ ਅਸੀਂ ਬਣਾ ਦਿੱਤੇ ਨੇ। ਇੱਕ ਬੀਬੀ ਕੁਲਜੀਤ ਕੌਰ ਕਾਲਜ ਡੇਜ਼ ਦੇ ਵਿੱਚ ਮੈਨੂੰ ਯਾਦ ਹੈ, ਅੱਛੀ ਸ਼ਾਇਰਾ ਸੀ, ਤੇ ਉਹਦੀ ਇੱਕ ਗੁਰੂ ਨਾਨਕ ਸਾਹਿਬ ਤੇ ਨਜ਼ਮ ਸੀ ਲੰਬੀ ਚੌੜੀ ਕਿ ਵੀ ਸਿੱਖ ਜਵਾਨਾ ਸੋਚ ਕੁਝ ਨਾ ਚੜ ਹਵਾ ਤੇ ਸਿੱਖੀ ਆਪਣੀ ਵੇਚ ਨਾ ਤੂੰ ਸਸਤੇ ਭਾਅ ਤੇ। ਲੰਬੀ ਚੌੜੀ ਨਜ਼ਮ ਸੀ ਤੇ ਐਂਡ ਦੀ ਉਹਦੀ ਲਾਈਨ ਮੈਨੂੰ ਕਦੇ ਵੀ ਨਹੀਂ ਭੁੱਲੀ ਕਿ ਸ਼ੱਕ ਦੀਆਂ ਨਜ਼ਰਾਂ ਤੂੰ ਪਵਾ ਰਿਹਾ ਹੈ ਬਾਬੇ ਉੱਤੇ ਕੋਏ ਨੂਰ ਦਾ ਹੀਰਾ ਤੂੰ ਤੋਲ ਰਿਹਾ ਹੈ ਛਾਬੇ ਉੱਤੇ। ਜਿਹੜੀ ਸਿੱਖੀ ਹੈ ਇਹ ਕੋਏ ਨੂਰ ਹੈ। ਤੇ ਜਦੋਂ ਅਸੀਂ ਸਾਡਾ ਇਹ ਸਿਰ ਸਾਡੀ ਦਸਤਾਰ ਥਾਂ ਥਾਂ ਝੁਕਦੀ ਹੈ, ਇਹ ਕੋਹੇ ਨੂਰ ਨੂੰ ਛਾਬੇ ਦੇ ਵਿੱਚ ਤੋਲਣਾ ਹੈ ਜਿਹਦੇ 'ਚ ਕਿ ਆਮ ਜਨਸਾਂ ਤੁਲਦੀਆਂ ਨੇ। ਸਿੱਖੀ ਉਹ ਬਹੁਮੁੱਲਾ ਰਤਨ ਹੈ ਜਿਸ ਦੀ ਕੋਈ ਕੀਮਤ ਨਹੀਂ ਹੈ। ਇਹਦੇ ਲਈ ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕੀਤਾ ਹੋਇਆ। ਸੋ ਅਸੀਂ ਸਰ ਜੈਸ ਗਰੇਵਾਲ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਜਦੋਂ ਅਸੀਂ ਆਪਣੇ ਖਿੱਤੇ ਵੱਲ ਦੇਖਦੇ ਹਾਂ, ਅਰਲੀ ਮਾਰਨਿੰਗ ਆਵਰਸ ਦੇ ਵਿੱਚ ਮਿਆਂਮਾਰ ਥਾਈਲੈਂਡ ਦੇ ਵਿੱਚ ਵੱਡਾ ਭੂਚਾਲ ਦੇ ਝਟਕੇ
ਔਰ ਨਤੀਜੇ ਦੇ ਤੌਰ ਤੇ ਦੋਨਾਂ ਮੁਲਕਾਂ ਦੇ ਵਿੱਚ ਹੀ ਸੈਂਕੜਿਆਂ ਲੋਕਾਂ ਦੀ ਮੌਤ, ਅਜੇ ਵੀ ਬਿਲਡਿੰਗਸ ਡਿੱਗੀਆਂ ਹੋਈਆਂ ਨੇ ਔਰ ਕਿੰਨੀਆਂ ਕੈਜੁਅਲਟੀਜ਼ ਨੇ ਉਹ ਤਾਂ ਲੋਕ ਹੱਥਾਂ ਨਾਲ ਹੀ ਪਾਸੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਉਹ ਸਾਰੀ ਬੈਲਟ ਹੈ ਮਿਆਂਮਾਰ ਜਿਹਨੂੰ ਬਰਮਾ ਕਹਿੰਦੇ ਨੇ ਔਰ ਥਾਈਲੈਂਡ ਜਿਹੜੀ ਹੈ ਜਿਹਦੇ ਤੇ ਫਾਲਟ ਲਾਈਨਸ ਨੇ ਜਿੱਥੇ ਕਿ ਅਰਥਕੁਏਕ ਆ ਸਕਦਾ ਹੈ। ਸੋ ਅਸੀਂ ਇਸ ਕਿਉਂਕਿ ਸਵੇਰੇ ਅੱਜ ਮੇਨ ਖਬਰਾਂ ਹੀ ਇਸ ਦੇ ਉੱਤੇ ਚੱਲ ਰਹੀਆਂ ਸੀ ਕਿ ਮਿਆਂਮਾਰ ਔਰ ਥਾਈਲੈਂਡ ਦੋਵਾਂ ਦੇ ਵਿੱਚ ਹੀ ਕਾਫੀ ਵੱਡੇ ਪੈਮਾਨੇ ਤੇ ਤਬਾਹੀ ਹੋਈ ਹੈ। ਸੋ ਅਸੀਂ ਅਫਸੋਸ ਦਾ ਇਜ਼ਹਾਰ ਕਰ ਸਕਦੇ ਹਾਂ ਔਰ ਜਿਹੜੀਆਂ ਰਿਲੀਫ ਦੇਣ ਵਾਲੀਆਂ ਟੀਮਸ ਨੇ ਰੈੱਡ ਕਰਾਸ ਦੀਆਂ ਦੂਸਰੀਆਂ ਉਹਦਾ ਵੇ ਨੇ, ਲੇਕਿਨ ਇਹ ਯਾਦ ਦਹਾਨੀ ਵੀ ਹੁੰਦੀ ਹੈ ਕਿ ਬਾਰ-ਬਾਰ ਕੁਦਰਤ ਇਹੀ ਮਿਆਂਮਾਰ ਹੈ ਜਿੱਥੇ ਬਹੁਤ ਵੱਡੇ ਪੈਮਾਨੇ ਦੇ ਉੱਤੇ ਰੋਹਿੰਗਿਆ ਮੁਸਲਮਾਨਾਂ ਦੀ ਨਸਲਕੁਸ਼ੀ ਹੋ ਰਹੀ ਹੈ, ਸਿਵਲ ਵਾਰ ਵੀ ਉਹਨਾਂ ਦੀ ਚੱਲ ਰਹੀ ਹੈ। ਇਸੇ ਤਰ੍ਹਾਂ ਥਾਈਲੈਂਡ ਨੂੰ ਲੈ ਕੇ ਵੀ ਬਹੁਤ ਸਾਰਾ ਕੁਝ ਐਸਾ ਅਸੀਂ ਗੈਰ ਇਖਲਾਕੀ ਦੇਖਦੇ ਹਾਂ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਜਦੋਂ ਹਿਊਮਨ ਟ੍ਰੈਜਡੀ ਹੁੰਦੀ ਹੈ ਫਿਰ ਬਹੁਤ ਸਾਰੇ ਜਿਹੜੇ ਫੈਕਟਰ ਨੇ ਉਹਨਾਂ ਵੱਲ ਅਸੀਂ ਨਜ਼ਰ ਮਾਰਨੀ ਸ਼ੁਰੂ ਕਰ ਦਿੰਦੇ ਹਾਂ ਔਰ ਇਹ ਜਿਹੜਾ ਕਈ ਵਾਰ ਇਹ ਸਾਡਾ ਜੀਵਨ ਢੰਗ ਵੀ ਸਾਨੂੰ ਕਈ ਕੁਦਰਤ ਇਹ ਯਾਦ ਦਹਾਨੀ ਵੀ ਕਰਵਾਉਂਦੀ ਹੈ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਦੇ ਹਮਲੇ ਵੇਲੇ 1526 ਦੇ ਵਿੱਚ ਜੋ ਐਮਨਾਬਾਦ ਵਿੱਚ ਹੋ ਰਿਹਾ ਸੀ ਉਹਦੇ ਯਾਦ ਦਹਾਨੀ ਕਰਵਾਉਂਦਿਆਂ ਕਿਹਾ ਸੀ ਕਿ ਜਿਨ ਉਪਾਈ ਰੰਗ ਰਵਾਈ ਬੈਠਾ ਵੇਖਿਆ ਵੱਖ ਅਕੇਲਾ ਸੱਚਾ ਸੋ ਸਾਹਿਬ ਸੱਚ ਸਮਾਵਸ ਕਿਤੜਾ ਗਿਆਨ ਕਰੇਗ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ। ਇਹ ਯਾਦ ਦਹਾਨੀ ਹੈ ਕਿ ਵੀ ਜਦੋਂ ਅਸੀਂ ਰੰਗ ਰਵਾਈ ਅਸੀਂ ਰੰਗਾਂ ਦੇ ਵਿੱਚ ਫਸ ਜਾਂਦੇ ਹਾਂ, ਜ਼ਿੰਦਗੀ ਦੀਆਂ ਹਕੀਕਤ ਤੋਂ ਦੂਰ ਹੋ ਜਾਂਦੇ ਹਾਂ, ਤੇ ਫਿਰ ਜਿਹੜਾ ਉਹ ਨਿਰੰਕਾਰ ਹੈ ਉਹ ਤਾਂ ਉਸ ਸਭ ਦੇ ਵਿੱਚ ਰਵਿਆ ਹੋਇਆ ਅੱਡ ਤੌਰ ਦੇ ਉੱਤੇ ਉਸ ਦਾ ਆਪਣਾ ਨਿਜ਼ਾਮ ਹੈ ਔਰ ਇਹ ਫਿਰ ਜਿਹੜਾ ਹੁੰਦਾ ਉਹਨੂੰ ਗੁਰੂ ਸਾਹਿਬ ਨੇ ਉਸੇ ਹੀ ਜੰਗ ਦੇ ਵੇਲੇ ਕਿਹਾ ਕਿ ਭਾਈ ਮੈਂ ਖੂਨ ਕੇ ਸੋਇਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ ਵੇ ਲਾ ਲਓ, ਕਿ ਵੀ ਖੂਨ ਦੇ ਗੀਤ ਤੇ ਖੂਨ ਦਾ ਕੇਸਰ ਦੁੱਖ। ਸੋ ਜਦੋਂ ਵੀ ਇਸ ਕਿਸਮ ਦੀ ਕੋਈ ਕੁਦਰਤੀ ਵਿਪਤਾ, ਭਾਵੇਂ ਉਹ ਭੂਚਾਲ ਹੈ, ਭਾਵੇਂ ਉਹ ਹੜ੍ਹ ਨੇ ਜਾਂ ਇਨਸਾਨੀ ਕ੍ਰੀਏਟਿਡ ਦਹਿਸ਼ਤਗਰਦੀ ਹੈ, ਕਿਤੇ ਬੰਬ ਧਮਾਕੇ ਨੇ, ਕਿਤੇ ਜੋ ਕੁਛ ਗਜ਼ਾ ਦੇ ਵਿੱਚ ਚੱਲ ਰਿਹਾ, 50,000 ਤੋਂ ਜ਼ਿਆਦਾ ਬੇਗੁਨਾਹ ਫਲਸਤੀਨੀ ਮਾਰ ਦਿੱਤੇ ਗਏ ਨੇ, 2/3 ਉਹਨਾਂ 'ਚ ਬੱਚੇ ਔਰ ਔਰਤਾਂ ਨੇ ਔਰ ਲਗਾਤਾਰਤਾ ਨਾਲ ਉਹ ਜ਼ੁਲਮ ਦੀ ਕਹਾਣੀ ਬਰਾਬਰ ਚੱਲ ਰਹੀ ਹੈ। ਇਹੀ ਕਹਾਣੀ ਅਸੀਂ ਯੂਕਰੇਨ ਔਰ ਰਸ਼ੀਆ, ਇੱਕ ਪਾਸੇ ਪੀਸ ਟਾਕਸ ਦੀ ਗੱਲ ਹੋ ਰਹੀ ਹੈ, ਦੂਸਰੇ ਪਾਸੇ ਤੇਜ਼ੀ ਦੇ ਨਾਲ ਉਸ ਕਿਸਮ ਦਾ ਮਾਹੌਲ। ਸੋ ਲੈ ਦੇ ਕੇ ਬਹੁਤ ਵਾਰ ਜੇ ਅਸੀਂ ਇਸ ਸਾਰੇ ਨੂੰ ਦੇਖਦੇ ਹਾਂ ਤਾਂ ਫਿਰ ਅਫਸੋਸ, ਦੁੱਖ ਔਰ ਦਿਲ ਗਮ ਦੇ ਨਾਲ ਭਰ ਜਾਂਦਾ ਹੈ ਔਰ ਇਹ ਵੀ ਫਿਰ ਆਪਣੇ ਆਪ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਭਾਈ ਇਹ ਰੱਬ ਦੇ ਭਾਣੇ 'ਚ ਹੀ ਹੁੰਦਾ, ਅਸੀਂ ਕੀ ਕਰ ਸਕਦੇ ਹਾਂ। ਬਿਲਕੁਲ। ਸੋ ਦੂਸਰਾ ਪਾਰਟ ਅੱਜ ਹਾਲਾਂ ਐਕਸਪੈਕਟਡ ਲਾਈਨ 'ਤੇ ਸ਼ਾਇਦ ਨਹੀਂ ਸੀ, ਜਦੋਂ ਅਸੀਂ ਨਿਖਲ ਗੁਪਤਾ ਕੇਸ ਦੀ ਗੱਲ ਕੀਤੀ ਕਿ ਭਾਈ ਉਹਨਾਂ ਦਾ ਟਰਾਇਲ ਆਉਣ ਵਾਲੇ ਮਹੀਨਿਆਂ 'ਚ ਹੋਏਗਾ, ਪਰ ਅੱਜ ਜਦੋਂ TV 84 ਦਾ ਅਸੀਂ ਲਾਈਵ ਸਟ੍ਰੀਮ ਦੇਖੀ ਕਿ ਭਾਈ ਚੱਲ ਰਿਹਾ ਹੈ ਕਿ ਉਹਨਾਂ ਦੀ ਟੀਮ ਨੇ, ਨਿਖਲ ਗੁਪਤਾ ਦੀ ਨੇ ਸ਼ਾਇਦ ਰਿਕੁਐਸਟ ਕੀਤੀ ਜੱਜ ਨੂੰ ਕਿ ਵੀ ਕੇਸ ਜਿਹੜਾ ਇਹਨੂੰ ਟਰਾਇਲ ਹੋਰ ਡਿਲੇ ਕੀਤਾ ਜਾਏ ਤੇ ਉਸ ਸੰਬੰਧੀ ਦੋਵੇਂ ਧਿਰਾਂ ਸੱਦੀਆਂ ਸੀ ਔਰ ਨਤੀਜੇ ਦੇ ਤੌਰ ਤੇ ਜਿਹੜੀ ਅੱਜ ਦੀ ਉਹ ਸਾਰੇ ਤੋਂ ਬਾਅਦ 2 ਨਵੰਬਰ ਨੂੰ ਸੰਡੇ ਹੈ, 3 ਨਵੰਬਰ ਜਿਹੜਾ ਫੁੱਲ ਸਕੇਲ ਜਿਹੜਾ ਟਰਾਇਲ ਸ਼ੁਰੂ ਹੋਏਗਾ। ਸੋ ਇਹ ਇਸ ਦੇ ਉੱਤੇ ਸਾਡੀ ਟੀਮ ਨੇ ਉਸ ਨੂੰ ਲਾਈਵ ਚਲਾਇਆ ਮੌਕੇ ਤੇ। ਹਾਲਾਂਕਿ ਜੇ ਬਿਫੋਰ ਇਸ ਦੀ ਖਬਰ ਹੁੰਦੀ ਤਾਂ ਫਿਰ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਵੀ ਸ਼ਮੂਲੀਅਤ ਹੁੰਦੀ। ਅੱਜ ਹਾਲਾਂਕਿ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਔਰ ਪੋਲਿਟਿਕਸ ਪੰਜਾਬ ਦੀ ਟੀਮ, ਉਹਨਾਂ ਦੀ ਜਿਹਨਾਂ 'ਚ ਉਹਨਾਂ ਦੇ ਪ੍ਰੈਜ਼ੀਡੈਂਟ ਅਵਤਾਰ ਸਿੰਘ ਪੰਨੂ ਵੀ ਸਨ, ਉਹ ਸਨ ਔਰ ਉਹਨਾਂ ਦੀ ਨੇ ਜਿਹੜਾ ਬਾਹਰ ਵੀ ਬਰੀਫਿੰਗ ਕੀਤੀ ਕਿ ਭਾਈ ਕੀ ਚੱਲ ਰਿਹਾ, ਅੰਦਰ ਵੀ ਗਏ ਫਿਰ ਬਾਹਰ ਆ ਕੇ ਬਰੀਫਿੰਗ ਕੀਤੀ। ਨਾਈਸ। ਔਰ 3 ਨਵੰਬਰ ਨੂੰ ਇਹ ਪ੍ਰੋਪਰ ਟਰਾਇਲ ਦੇ ਵਿੱਚ ਆਏਗਾ। ਸੋ ਇਹ ਖਬਰ ਵੀ ਅਸੀਂ ਸਾਂਝੀ ਕਰਨਾ ਚਾਹੁੰਦੇ। ਇਸ ਗੱਲ ਦਾ ਜੋ ਸਾਨੂੰ ਫਿਕਰ ਵੀ ਸੀ ਕਿ ਜੋ ਚੱਲ ਰਿਹਾ ਹੈ
ਸ਼੍ਰੋਮਣੀ ਕਮੇਟੀ ਨੇ ਆਪਣਾ ਬਜਟ ਸੈਸ਼ਨ ਜਿਹੜਾ ਬੀਤੇ ਕੱਲ, ਜਦੋਂ ਕਿ ਹੁਣ ਉੱਥੇ ਅਗਲੀ ਸਵੇਰ ਹੋ ਚੁੱਕੀ ਹੈ, ਹੋਇਆ, ਜਿਹੜਾ ਅੱਜ ਦਾ ਦਿਨ ਹੀ ਬੀਤਿਆ। ਔਰ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੇ ਮੌਕੇ ਤੇ ਇਹ ਐਲਾਨ ਕੀਤਾ ਗਿਆ ਸੀ ਬਾਬਾ ਹਰਨਾਮ ਸਿੰਘ ਧੁੰਮਾ ਹੋਰਾਂ ਵੱਲੋਂ, ਬਾਕੀ ਕੁਛ ਨਿਹੰਗ ਜਥੇਬੰਦੀਆਂ ਔਰ ਜਿਹੜੀਆਂ ਦੂਸਰੀਆਂ ਧਿਰਾਂ ਨੇ, ਕਿ ਜੀ ਅਸੀਂ ਇਹ ਜਿਹੜੇ ਜਥੇਦਾਰ ਰਿਮੂਵ ਕੀਤੇ ਗਏ ਨੇ, ਜਿਵੇਂ ਗਿਆਨੀ ਰਘਬੀਰ ਸਿੰਘ, ਉਹਨਾਂ ਨੂੰ ਹੈੱਡ ਗ੍ਰੰਥੀ ਦੀ ਪਦਵੀ ਤੇ ਵਾਪਸ ਭੇਜ ਦਿੱਤਾ ਗਿਆ, ਔਰ ਗਿਆਨੀ ਸੁਲਤਾਨ ਸਿੰਘ ਕੇਸਗੜ੍ਹ ਸਾਹਿਬ ਵਾਲਿਆਂ ਨੂੰ ਫਾਰਗ ਕਰਕੇ ਕੁਲਦੀਪ ਸਿੰਘ ਗੜਗੱਜ ਨੂੰ ਕੇਸਗੜ੍ਹ ਦਾ ਜਥੇਦਾਰ ਲਾਇਆ ਗਿਆ, ਔਰ ਐਕਟਿੰਗ ਜਥੇਦਾਰ ਅਕਾਲ ਤਖਤ ਦੀ ਡਿਊਟੀ ਵੀ ਦਿੱਤੀ ਗਈ। ਇਸੇ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਪਹਿਲਾਂ ਹੀ ਕੱਢਿਆ ਜਾ ਚੁੱਕਾ ਸੀ ਦਮਦਮਾ ਸਾਹਿਬ ਤੋਂ, ਇਖਲਾਕੀ ਚਾਰਜਿਸ ਲਾ ਕੇ ਸੋ ਕਾਲਡ ਇਨਵੈਸਟੀਗੇਸ਼ਨ ਦੇ ਥੱਲੇ, ਔਰ ਉਸ ਦੇ ਉੱਤੇ ਜਿਹੜਾ ਉਹ ਟੇਕ ਸਿੰਘ ਧਨੋਲਾ, ਜਿਹੜਾ ਇੱਕ ਸਿਆਸੀ ਐਕਟਿਵਿਸਟ ਵੀ ਰਿਹਾ ਕਿਸੇ ਜ਼ਮਾਨੇ 'ਚ ਔਰ ਸ਼ੱਕੀ ਕਿਰਦਾਰ ਹੈ, ਉਸ ਨੂੰ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਗਿਆ ਸੀ। ਸੋ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੇ ਮੌਕੇ 'ਤੇ ਇਹ ਐਲਾਨ ਕੀਤਾ ਗਿਆ ਸੀ ਇਹਨਾਂ ਸਾਰੀਆਂ ਜਥੇਬੰਦੀਆਂ ਵੱਲੋਂ ਕਿ ਅਸੀਂ ਧਰਨਾ ਦਿਆਂਗੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ, ਜਿੱਥੇ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਹੋਣਾ, ਔਰ ਮੰਗ ਇਹੀ ਹੈ ਕਿ ਵੀ ਇਹਨਾਂ ਜਥੇਦਾਰਾਂ ਨੂੰ ਜਿਹੜਾ ਕੱਢਣ ਲੱਗੇ ਵੀ ਕੋਈ ਜਿਹੜਾ ਵਿਧੀ ਵਿਧਾਨ ਨਹੀਂ ਫੋਲੋ ਕੀਤਾ ਗਿਆ, ਨਵਿਆਂ ਨੂੰ ਲਾਉਣ ਲੱਗੇ ਵੀ, ਔਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਕੁਲਦੀਪ ਸਿੰਘ ਗੜਗੱਜ ਨੇ ਸਵੇਰੇ ਹੀ 2:30-3 ਵਜੇ ਜਾ ਕੇ ਉੱਥੇ ਜਿਹੜਾ ਅਨੰਦਪੁਰ ਸਾਹਿਬ ਉਹ ਦਸਤਾਰ ਲਈ ਆਪਣੀ ਉਹਨਾਂ ਹੈੱਡ ਗ੍ਰੰਥੀਆਂ ਤੋਂ, ਜਿੱਥੇ ਕਿ ਈਵਨ ਪ੍ਰਕਾਸ਼ ਵੀ ਨਹੀਂ ਸੀ। ਸੋ ਜਿਹੜਾ ਇੱਕ ਮਰਿਆਦਾ ਦਾ ਹੈ ਪਾਰਟ ਕਿ ਭਾਈ ਕਿਵੇਂ ਇੰਸਟਾਲ ਹੋਣਾ। ਸੋ ਬਹੁਤ ਸਾਰੀ ਗੱਲਬਾਤ ਇਸੇ ਡਿਬੇਟ ਦੇ ਦੁਆਲੇ ਘੁੰਮ ਰਹੀ ਸੀ ਵੀ ਇਹਨਾਂ ਨੂੰ ਰੀਸਟੋਰ ਕੀਤਾ ਜਾਏ, ਔਰ ਇਹਨਾਂ ਨੂੰ ਕੱਢਣ ਦਾ ਫੈਸਲਾ ਵੀ ਇੰਟਰਿਮ ਕਮੇਟੀ ਨੇ ਹੀ ਕੀਤਾ। ਔਰ ਇਹ ਹਰਚਰਨ ਸਿੰਘ ਧਾਮੀ, ਜਿਹੜਾ ਇੱਕ ਬੜਾ ਰੜਿਆ ਹੋਇਆ ਸਿਆਣਾ ਕਾਂ ਹੈ, ਉਹਨੇ ਪਹਿਲਾਂ ਆਪਣਾ ਅਸਤੀਫਾ ਦੇ ਦਿੱਤਾ ਕਿ ਵੀ ਇਹ ਜਿਹੜਾ ਜਦੋਂ ਕੱਢਣਾ ਹੈ ਉਹ ਮੇਰੇ ਮੱਥੇ ਨਾ ਲੱਗੇ। ਫਿਰ ਕਿਹਾ ਜਿਨ੍ਹਾਂ ਨਾਲ ਮੇਰਾ ਦਿਲ ਬਹੁਤ ਦੁਖੀ ਹੈ, ਕਿਉਂਕਿ ਗਿਆਨੀ ਰਘਬੀਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਜੋ ਕਿਹਾ, ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਅਖਲਾਕੀ ਮੇਰਾ ਫਰਜ਼ ਬਣਦਾ। ਹਾਲਾਂ ਗਿਆਨੀ ਰਘਬੀਰ ਸਿੰਘ ਦੇ ਘਰ ਵੀ ਗਏ ਧਾਮੀ ਦੇ ਕਿ ਵੀ ਵਾਪਸ ਲੈ, ਉਦੋਂ ਵੀ ਨਾ ਫਿਰ ਉਹੀ ਕਿ ਜੀ ਵਾਪਸ ਜਦੋਂ ਇਹ ਕੱਢਤੇ ਨਵੇਂ ਲਾਤੇ, ਫਿਰ ਅੰਤਰਿੰਗ ਕਮੇਟੀ ਨੇ ਕਿਹਾ ਨਹੀਂ ਜੀ ਨਹੀਂ, ਧਾਮੀ ਸਾਹਿਬ ਦਾ ਅਸਤੀਫਾ ਅਸੀਂ ਮਨਜ਼ੂਰ ਨਹੀਂ ਕਰਨਾ। ਫਿਰ ਸੁਖਬੀਰ ਬਾਦਲ ਨੇ ਕਿਹਾ ਕਿ ਜੀ, ਫਿਰ ਕਹਿੰਦੇ ਜੀ ਅਸੀਂ ਸਭ ਦਾ, ਕਿਉਂਕਿ ਦੇਖੋ ਸਿੰਘ ਸਾਹਿਬ ਵੀ ਕਹਿੰਦੇ ਸੀ ਵੀ ਮੈਂ ਨਾ ਦੇ, ਮੈਂ ਵਾਪਸ ਆ ਗਿਆ। ਹੁਣ ਇਹ ਜਿਹੜੀਆਂ ਜਦੋਂ ਤੁਸੀਂ ਇਹ ਸਾਰੇ ਕਿਰਦਾਰ ਦੇਖਦੇ ਹੋ ਤੇ ਇਹ ਠੀਕ ਹੈ ਵੀ ਲੈ ਦੇ ਕੇ ਸਾਡੇ ਕੋਲ ਇਤਿਹਾਸ ਹੀ ਹੈ, ਜਾਂ ਮੌਜੂਦਾ ਦੌਰ ਦੇ ਵਿੱਚ ਵੀ ਇਸ ਸੇਵਾ ਦੇ ਵਿੱਚ ਜਥੇਦਾਰ ਗੁਰਦਿਆਲ ਸਿੰਘ ਜਨੋਆ ਵਰਗੇ ਜਥੇਦਾਰ ਵੀ ਜਿਹੜੇ ਵੰਗਾਰ ਕੇ ਗੱਲ ਕਰਨ ਵਾਲੇ, ਔਰ ਜਦੋਂ ਉਹਨਾਂ ਨੂੰ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਤਾਂ ਜਥੇਦਾਰ ਸਾਧੂ ਸਿੰਘ ਭੌਰਾ ਦੇ ਵੇਲੇ 10 ਜੂਨ 1978 ਨੂੰ ਜਾਰੀ ਹੋਇਆ ਸੀ। ਲੇਕਿਨ ਜਦੋਂ ਜਥੇਦਾਰ ਗੁਰਦਿਆਲ ਸਿੰਘ ਜਨੋਆ ਜਥੇਦਾਰ ਬਣੇ, ਉਹਨਾਂ ਦੇ ਉੱਤੇ ਬਹੁਤ ਦਬਾਅ ਸੀ ਦਿੱਲੀ ਵੱਲੋਂ ਵੀ, ਹੋਰ ਵੀ ਜਿਹੜੇ ਅੱਜ ਤਰਲੋਚਨ ਸਿੰਘ ਇੱਕ ਦਲਾਲ ਕਿਸਮ ਦਾ ਬੰਦਾ ਬੈਠਾ ਹੋਰ ਗੱਲਾਂ ਮਾਰ ਰਿਹਾ ਹੁੰਦਾ, ਇਹ ਵੀ ਉਹਨਾਂ 'ਚ ਸ਼ਾਮਲ ਸੀ ਕਿ ਹੁਕਮਨਾਮਾ ਵਾਪਸ ਹੋ ਜਾਏ। ਜਦੋਂ ਉਹਨਾਂ ਨੇ ਕਿਹਾ ਵੀ ਹੁਕਮਨਾਮਾ ਅਕਾਲ ਤਖਤ ਦਾ ਵਾਪਸ ਨਹੀਂ ਹੁੰਦਾ, ਜੇ ਉਹ ਮਾਰਿਆ ਗਿਆ ਗੁਰਬਚਨਾ ਉਹਦਾ ਮੁੰਡਾ, ਉਹ ਬਹੁਤ ਡਰਿਆ ਹੋਇਆ ਸੀ, ਜਿਹੜਾ ਬਾਅਦ 'ਚ ਇੱਥੇ ਐਕਸੀਡੈਂਟ 'ਚ ਉਹਦੀ ਡੈਥ ਹੋਈ ਹੈ ਸ਼ਰਾਬ ਪੀ ਕੇ ਕੈਨੇਡਾ 'ਚ। ਔਰ ਉਦੋਂ ਸੀ ਕਿ ਜੀ ਉਹਨੇ ਉਹ ਆ ਕੇ ਪੇਸ਼ ਹੋ ਜਿਹੜਾ ਉਹ ਆਪਣੇ ਜੋ ਕਹਿਣਗੇ ਉਹ ਹੋਏਗਾ, ਕਿਤਾਬਾਂ ਵੀ ਅਸੀਂ ਜਿਹੜੀਆਂ ਅਵਤਾਰ ਬਾਣੀ ਯੁੱਗ ਪੁਰਸ਼ ਹੈ ਵਾਪ, ਉਹਨਾਂ ਨੇ ਕਿਹਾ ਵੀ ਬਿਲਕੁਲ ਇਹ ਕੋਈ ਡਰਾਮੇਬਾਜ਼ੀ ਨਹੀਂ ਹੈ। ਉਹ ਆ ਕੇ ਅਕਾਲ ਤਖਤ 'ਤੇ ਪੇਸ਼ ਹੋਏ, ਮਾਫੀ ਮੰਗਣ, ਅੰਮ੍ਰਿਤ ਛਕਣ, ਸਿੱਖੀ ਚਾਹਣ, ਇਹੀ ਤਰੀਕਾ ਹੁਕਮਨਾਮਾ ਹੀ ਹੈ। ਔਰ ਹੁਕਮਨਾਮਾ ਉਹੀ ਸੀ ਕਿ ਇਹਨਾਂ ਦੇ ਪ੍ਰਸਾਰ ਨੂੰ ਹਰ ਸੰਭਵ ਢੰਗ ਨਾਲ ਰੋਕਿਆ ਜਾਏ ਨਰਕਧਾਰੀਆਂ ਦੇ। ਸੋ ਉਸ ਕਿਰਦਾਰ ਦੇ ਵੀ ਉਹ ਜਥੇਦਾਰ ਗੁਰਦਿਆਲ ਸਿੰਘ ਜਨੋਆ 80s ਦੇ ਵਿੱਚ ਹੋਏ ਨੇ, ਆਲਮੋਸਟ ਅਸੀਂ 40-45 ਸਾਲ ਪਹਿਲਾਂ ਦੀ ਗੱਲ ਕਰ ਸਕਦੇ। ਪਰ ਕੁੱਲ ਮਿਲਾ ਕੇ ਜਿਸ ਕਿਸਮ ਦਾ ਵਰਤਾਰਾ ਇਹਨਾਂ ਸਾਰਿਆਂ ਦਾ ਹੀ ਹੈ। ਹਾਲਾਂ ਇੱਕ ਗੱਲ ਦੀ ਚਲੋ ਤਸੱਲੀ ਹੈ ਕਿ ਬਜਟ ਸੈਸ਼ਨ ਵੀ ਹੋਇਆ, ਭੀੜ ਵੀ ਉਹਨਾਂ ਨੇ ਇਕੱਠੀ ਕਰ ਲਈ ਬਾਬਾ ਧੁੰਮਾ ਨੇ, ਔਰ ਇੱਕ ਅੱਧੀ ਥਾਂ ਦੇ ਉੱਤੇ ਜਿਹੜਾ ਹੈ ਉਹ ਪੁਸ਼ ਵੀ ਕੀਤਾ ਬੈਰੀਕੇਡਸ ਨੂੰ ਪੁਲਿਸ ਦੇ ਨੇ। ਉਧਰੋਂ ਸ਼੍ਰੋਮਣੀ ਕਮੇਟੀ ਦੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਇੱਕ ਪਾਸੇ ਉਹਨਾਂ ਦੀ ਟਾਸਕ ਫੋਰਸ ਸੀ, ਵਿਚਕਾਰ ਬੈਰੀਕੇਡ ਲਾਇਆ ਹੋਇਆ ਸੀ,
ਦੂਸਰੇ ਪਾਸੇ ਪੁਲਿਸ ਵੱਡੀ ਗਿਣਤੀ 'ਚ ਸੀ ਔਰ ਇਹਨਾਂ ਨੇ ਇੱਕ ਬੈਰੀਕੇਡ ਜਿਹੜਾ ਉਹ ਤੋੜਿਆ। ਫਿਰ ਗੋਲਡਨ ਸਟਰੀਟ ਦੇ ਕੋਲ ਜਾ ਕੇ ਜੋ ਹੈਰੀਟੇਜ ਸਟਰੀਟ, ਸ਼ਾਇਦ ਗੋਲਡਨ ਗੇਟ ਉਹਨੂੰ ਕਹਿੰਦੇ ਨੇ ਹੈਰੀਟੇਜ ਸਟਰੀਟ ਵਾਲਿਆਂ ਨੂੰ, ਉੱਥੇ ਜਾ ਕੇ ਧਰਨੇ ਤੇ ਬੈਠ ਗਏ। ਫਿਰ ਜਿਵੇਂ ਉਹ ਸਾਰੀ ਗੱਲ ਗਿਣੀ ਮਿਥੀ ਜਿਹੀ ਹੁੰਦੀ ਹੈ, ਉੱਥੇ ਜੀ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਔਰ ਬਾਅਦ ਦੇ ਵਿੱਚ ਬਾਬਾ ਧੁੰਮਾ ਐਡਰੈਸ ਕਰ ਰਹੇ ਨੇ। ਔਰ ਫਿਰ ਅਸੀਂ ਦੇਖਿਆ ਵੀ ਹਰਚਰਨ ਸਿੰਘ ਧਾਮੀ ਔਰ ਉਹਦੇ ਨਾਲ ਉਹ ਐਡਵੋਕੇਟ ਸਿਆਲਕਾ ਔਰ ਦੂਜੇ ਜਿਹੜੇ ਨੇ ਉਸ ਕਿਸਮ ਦੇ ਚਮਚੇ ਉਹ ਬਾਹਰ ਆਏ। ਉੱਥੇ ਉਹਨਾਂ ਨੇ ਆ ਕੇ ਮੈਮੋਰੈਂਡਮ ਲਿਆ ਔਰ ਬਾਅਦ 'ਚ ਧਾਮੀ ਨੂੰ ਜਦੋਂ ਮੀਡੀਆ ਨੂੰ ਕਿਹਾ ਜੀ ਮੈਨੂੰ ਬਾਬਾ ਧੁੰਮਾ ਦੀ ਕਾਲ ਆਈ ਸੀ ਕਿ ਮੈਮੋਰੈਂਡਮ ਲੈਣ ਲਈ ਇੱਥੇ ਆਓ। ਔਰ ਜਿਵੇਂ ਸਾਰਾ ਇੱਕ ਗਿਣਿਆ ਮਿਥਿਆ ਜਿਹਾ ਕੰਮ ਹੁੰਦਾ। ਹੁਣ ਇਹੀ ਕੰਮ ਕੱਲ੍ਹ ਤੱਕ ਬਾਬਾ ਧੁੰਮਾ ਸਭ ਤੋਂ ਸਟਰਾਂਗ ਸਪੋਰਟਰ ਸੁਖਬੀਰ ਬਾਦਲ ਦਾ, ਇਸ ਤੋਂ ਪਹਿਲਾਂ ਉਹਦੇ ਪਿਓ ਦਾ, ਔਰ ਇਹ ਕਹਿ ਕੇ ਈਵਨ ਸਿੱਖ ਕੌਮ ਨੂੰ ਕਾਲ ਦੇ ਕੇ ਕਿ ਜੀ ਅਰਦਾਸ ਕਰੋ ਕਿ ਪ੍ਰਕਾਸ਼ ਸਵੇਰੇ ਉੱਠ ਕੇ ਬਾਣੀ ਪੜ੍ਹ ਕੇ ਕਿ ਪ੍ਰਕਾਸ਼ ਸਿੰਘ ਬਾਦਲ ਦਾ ਦਲ ਜਿੱਤੇ, ਉਹਨਾਂ ਨੂੰ ਵੋਟਾਂ ਪਾਉਣੀਆਂ ਨੇ। ਫਿਰ ਅਸੀਂ ਉਹ ਸਾਰੇ ਬਦਲੇ ਰੰਗ ਦੇਖਦੇ ਹਾਂ ਕਿ ਭਾਈ ਮਹਾਰਾਸ਼ਟਰ 'ਚ ਪਹੁੰਚ ਜਾਂਦੇ ਨੇ, ਪ੍ਰੈਸ ਕਾਨਫਰੰਸ ਕਰਕੇ ਹਿੰਦੀ ਦੇ ਵਿੱਚ ਸਟੇਟਮੈਂਟ ਲਿਖੀ ਜਿਹਦੇ 'ਚ ਉਹਨਾਂ ਦੇ ਨਾਲ ਰਾਸ਼ਟਰੀ ਸਿੱਖ ਸੰਗਤ ਦੇ ਐਕਟਿਵਿਸਟ ਬੈਠੇ ਨੇ। ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦੇ ਵੇਲੇ ਹੁਣੇ ਹੀ ਹੋ ਕੇ ਹਟੀਆਂ ਔਰ ਕਾਲ ਦੇ ਰਹੇ ਨੇ ਮਹਾਰਾਸ਼ਟਰ ਦੇ ਸਿੱਖਾਂ ਨੂੰ ਕਿ ਬੀਜੇਪੀ ਨੂੰ ਵੋਟਾਂ ਪਾਓ। ਫਿਰ ਅਸੀਂ ਦੇਖਦੇ ਹਾਂ ਕਿ ਬਾਬਾ ਧੁੰਮਾ ਪ੍ਰਯਾਗਰਾਜ ਪਹੁੰਚ ਜਾਂਦੇ ਨੇ, ਜਿਹੜਾ ਟਕਸਾਲ ਦਾ ਸੈੱਟ ਡਰੈਸ ਕੋਡ ਹੈ ਨੀਲੀ ਦਸਤਾਰ, ਔਰ ਦੂਸਰਾ ਉਹਦੀ ਥਾਂ ਅਸੀਂ ਦੇਖਦੇ ਹਾਂ ਕਿ ਭਾਈ ਉਹਨਾਂ ਦੇ ਰੰਗ ਢੰਗ ਪਹਿਰਾਵੇ ਵੀ ਬਦਲੇ ਹੋਏ ਨੇ ਔਰ ਕਿਵੇਂ ਉਹਨਾਂ ਨੰਗ ਤੜੰਗੇ ਬਾਬਿਆਂ ਦੇ ਨਾਲ ਜਾ ਕੇ ਪ੍ਰਯਾਗਰਾਜ ਦੇ ਵਿੱਚ ਚੁੱਭੀ ਲਾ ਰਹੇ ਨੇ ਔਰ ਉਹਨੂੰ ਫਿਰ ਜਸਟੀਫਾਈ ਵੀ ਕਰ ਰਹੇ ਨੇ। ਸੋ ਜਿਹੜਾ RSS ਦਾ ਸਨਾਤਨੀ ਸਿੱਖ ਦਾ ਮਾਡਲ ਹੈ ਉਸ ਦੇ ਵਿੱਚ ਪੂਰੀ ਤਰ੍ਹਾਂ ਫਿੱਟ ਹੋਣ ਤੋਂ ਬਾਅਦ ਹੁਣ ਇਹ ਜਾਪਦਾ, ਕਿਉਂਕਿ ਗੱਲ ਇਹ ਨਹੀਂ ਹੈ ਕਿ ਵੀ ਸਾਡੀ ਇਹ ਪਬਲਿਕ ਸਟੇਟਮੈਂਟ ਹੈ ਵੀ ਜਿੰਨਾ ਨੁਕਸਾਨ ਬਾਦਲ ਟੱਬਰ ਨੇ ਸਿੱਖੀ ਦਾ ਕੀਤਾ ਉਹ ਇਹਨਾਂ ਜੇ ਖਾਲਸੇ ਦਾ ਇਤਿਹਾਸ ਕਹਿਣਾ ਹੋਏ 3 ਸਦੀਆਂ ਦਾ ਤੇ ਓਵਰਆਲ 5-5.5 ਸਦੀਆਂ ਦਾ, ਐਸਾ ਕੋਈ ਇਨਸਾਨ ਜਾਂ ਟੱਬਰ ਨਹੀਂ ਹੋਇਆ ਜਿਹਨੇ ਇਸ ਲੈਵਲ ਤੇ ਸੰਸਥਾਵਾਂ ਨੂੰ ਡਿਸਟਰੋਏ ਕੀਤਾ। ਹੁਣ ਲੇਕਿਨ ਜਦੋਂ ਨਜ਼ਰ ਮਾਰੀਦਾ ਤਾਂ ਫਿਰ ਇਹ ਨਜ਼ਰ ਆਉਂਦਾ ਵੀ ਜਿਹੜੇ ਇਹਨਾਂ ਨੂੰ ਡੀਥਰੋਨ ਕਰਨ ਚੱਲੇ ਹੋਏ ਨੇ, ਜਿਹੜੇ ਚਾਹੁੰਦੇ ਨੇ ਕਿ ਭਾਈ ਇਹਨਾਂ ਤੋਂ ਖੋ ਕੇ ਔਰ ਕੋਈ ਪਾਸਾ ਐਸਾ ਨਹੀਂ ਹੈ ਜਿਹਦੀਆਂ ਤਾਰਾਂ ਤੁਹਾਨੂੰ ਨਾਗਪੁਰ ਨਾਲ ਜੁੜੀਆਂ ਨਜ਼ਰ ਨਾ ਆਉਣ। ਬਾਕੀ ਤਾਂ ਤੁਸੀਂ ਛੱਡ ਦਿਓ ਜਿਹੜੇ ਮੁੱਦੇ ਕੀ ਨੇ ਕੀ ਨਹੀਂ ਨੇ। ਹੁਣ ਆਲਰੇਡੀ ਔਰ ਉਹਨਾਂ ਦੇ ਨਾਲ ਦਿੱਲੀ ਕਮੇਟੀ ਵਾਲਾ ਵੀ ਹੈ, ਹਰਿਆਣੇ ਦਾ ਦਾਦੂਵਾਲ ਵੀ ਹੈ। ਹੁਣ ਉਹੀ ਦਾਦੂਵਾਲ 2015 ਦੇ ਸਰਬੱਤ ਖਾਲਸਾ 'ਚ ਹੁੰਦਾ ਜੀ ਨਹੀਂ ਹੁਣ ਮੈਨੂੰ ਭਾਈ ਸਾਹਿਬ ਕਹਿਣਾ, ਹੁਣ ਮੈਂ ਸੰਤ ਨਹੀਂ ਰਿਹਾ। ਤੇ ਉਹ ਜਿਹੜੇ 3 ਜਥੇਦਾਰ ਬਣਾਏ ਸਰਬੱਤ ਖਾਲਸਾ ਨੇ ਉਹਨਾਂ 'ਚ ਦਾਦੂਵਾਲ ਵੀ ਹੈ। ਕਿਵੇਂ ਇਹਨਾਂ ਨੇ ਹਰਿਆਣਾ ਕਮੇਟੀ ਦੇ ਉੱਤੇ ਸਿੱਧਾ ਮਨੋਹਰ ਲਾਲ ਖੱਟੜ ਔਰ ਉਹਨਾਂ ਦਾ ਹਾਲਾਂ ਆਪਣੀ ਸੀਟ ਵੀ ਹਾਰੀ ਹੈ ਔਰ ਇਹਨਾਂ ਦੀ ਧਿਰ ਵੀ ਹਾਰੀ ਹੈ, ਲੇਕਿਨ ਉਹੀ ਦਿੱਲੀ ਦਾ ਮਨਜਿੰਦਰ ਸਰਸਾ ਔਰ ਉਹ ਕਾਲਕੇ ਕਿ ਕੀ ਹੈ ਜਿਹੜਾ ਕਾਲਕਾ, ਉਹ ਸਾਰੇ ਉਹੀ ਕਲਾਸ ਬੀਜੇਪੀ ਦੀ ਜਿਹੜੀ ਖੁੱਲ੍ਹ ਕੇ ਸਨਾਤਨੀ ਲਾਈਨ ਨੂੰ ਫੋਲੋ ਕਰਦੀ ਹੈ। ਹੁਣ ਇਹ ਲੈ ਦੇ ਕੇ ਜਿਹੜਾ ਸ਼੍ਰੋਮਣੀ ਕਮੇਟੀ ਪਾਰਟ ਹੈ ਔਰ ਇਹ ਜਿਹੜੀ ਇੱਕ ਕਹਾਣੀ ਪ੍ਰੋਫੈਸਰ ਮਨਜੀਤ ਸਿੰਘ ਨੇ ਸੁਣਾਈ ਸੀ 1999 ਦੇ ਖਾਲਸਾ ਸਾਜਨਾ ਦਿਵਸ ਮੌਕੇ ਕਿ ਜਿੱਥੇ RSS ਵਾਲਿਆਂ ਨੂੰ ਫਰੰਟ ਲਾਈਨ ਨਹੀਂ ਸੀ ਦਿੱਤੀ ਗਈ ਤਾਂ ਉਹਨਾਂ ਦਾ ਜਿਹੜਾ ਮੁਖੀ ਸੀ ਉਹ ਕਹਿ ਕੇ ਗਿਆ ਸੀ ਕਿ ਕੋਈ ਨਹੀਂ, ਇੱਕ ਦਿਨ ਐਸਾ ਆਏਗਾ ਵੀ ਜਥੇਦਾਰ ਅਸੀਂ ਡਿਸਾਈਡ ਕਰਾਂਗੇ ਵੀ ਕਿਹਨੂੰ ਜਥੇਦਾਰ ਲਾਉਣਾ। ਸੋ ਆਲਰੇਡੀ ਬਾਦਲਾਂ ਨੇ ਤਾਂ ਆਪਣੇ ਪਰਿਵਾਰਕ ਔਰ ਟੱਬਰ ਦੇ ਹਿੱਤਾਂ ਦੇ ਲਈ ਜਿਹੜਾ ਅਨਕੰਡੀਸ਼ਨਲ ਉਹਨਾਂ ਦੇ ਨਾਲ ਕੰਪਰੋਮਾਈਜ਼ ਕੀਤਾ, ਉਹਨਾਂ ਨੂੰ ਫੁੱਟ ਹੋਲਡ ਦਿੱਤਾ। ਪਰ ਜਿਹੜੇ ਅੱਜ ਉਸ ਨੂੰ ਜੋ ਉਹਨਾਂ ਦੀ ਰਹਿੰਦ ਖੂੰਹਦ ਹੈ ਉਹਨੂੰ ਜਿਹੜਾ ਉਹ ਪਾਸੇ ਕਰਨਾ ਚਾਹੁੰਦੇ ਨੇ, ਉਹ ਤਾਂ ਜ਼ਾਹਰਾ ਤੌਰ ਦੇ ਉੱਤੇ ਨਜ਼ਰ ਆ ਰਿਹਾ ਕਿ ਵੀ ਉਹਨਾਂ ਦਾ ਏਜੰਡਾ ਕੀ ਹੈ। ਔਰ ਇਸ ਸਭ ਦੇ ਚੱਲਦਿਆਂ ਫਿਰ ਤੁਸੀਂ ਇਹ ਵੀ ਕਹੀ ਜਾਓ ਕਿ ਜੀ ਬਹੁਤ, ਔਰ ਮੈਂ ਜਦੋਂ ਬਾਬਾ ਧੁੰਮਾ ਐਡਰੈਸ ਕਰ ਰਹੇ ਸੀ ਮਾਈਕ ਲੈ ਕੇ, ਉਹ ਧਾਮੀ ਦੀ ਤਾਰੀਫ ਕਰ ਰਹੇ ਸੀ ਕਿ ਜੇ ਧਾਮੀ ਅਸਤੀਫਾ ਨਾ ਦਿੰਦੇ ਤਾਂ ਜੋ ਹੋਣਾ ਸੀ ਉਹ ਨਹੀਂ। ਉਹ ਇਹ ਤਾਂ ਸਾਰੇ ਹੀ ਉਹ ਦਲਜੀਤ ਚੀਮਾ ਹੋਏ, ਧਾਮੀ ਹੋਏ, ਮਹਿਤੇ ਹੋਣ, ਚਾਵਲੇ ਹੋਣ, ਇਹ ਜਿਹੜੇ ਵੀ ਨੇ ਇਹ ਸਾਰੇ ਹੀ ਜਿਹੜੇ ਨੇ ਇਹ ਜਮੂਰੇ ਨੇ। ਕੋਈ ਇਸ ਪਾਸਿਓਂ ਕੱਢਿਆ ਸਿਰ, ਕਿਸੇ ਨੇ ਇਸ ਪਾਸਿਓਂ ਕੱਢਿਆ ਹੋਇਆ। ਔਰ ਬਾਕੀ ਹੁਣ ਕਹੀ ਜਾਓ ਜੀ ਸ਼੍ਰੋਮਣੀ ਕਮੇਟੀ, ਸਿੱਖਾਂ ਦੀ ਧਾਰਮਿਕ ਪਾਰਲੀਮੈਂਟ, ਉਹਦਾ ਸੈਸ਼ਨ, ਹੁਣ ਤੁਸੀਂ ਟੋਟਲ ਦੇਖਦੇ ਹੋ ਕਿ
1386.47 ਕਰੋੜ, ਆਲਮੋਸਟ 1400 ਕਰੋੜ ਦਾ ਬਜਟ ਹੈ। ਕੋਈ ਡਿਬੇਟ ਡਿਸਕਸ਼ਨ ਨਹੀਂ, ਕੋਈ ਪਿਛਲਾ ਹਿਸਾਬ ਕਿਤਾਬ ਨਹੀਂ ਵੀ ਕਿੱਥੇ ਕੀ ਵਰਤਿਆ। ਉਹ ਆਂਦਾ ਹੈ, ਇੱਕ ਆ ਕੇ ਪੜ੍ਹ ਦਿੰਦਾ ਜਕਾਰਿਆਂ ਦਾ ਬਜਟ ਪਾਸ ਹੋ ਗਿਆ ਜੀ, ਬਜਟ ਪਾਸ। ਘੰਟੇ ਇੱਕ ਦੇ ਵਿੱਚ 1400 ਕਰੋੜੇ ਹੋਇਆ ਜੀ ਕਿ 10 ਜਿਹੜਾ % ਹੈ ਇਸ ਵਾਰ ਬਜਟ ਸਾਡਾ ਵਧਿਆ। ਪਹਿਲੀ ਵਾਰੀ ਇਹ 1260 ਕਰੋੜ ਦਾ ਸੀ ਪਿਛਲੇ ਸਾਲ ਦਾ। ਇੰਨਾ ਅਸੀਂ 110 ਕਰੋੜ ਧਰਮ ਪ੍ਰਚਾਰ ਲਈ ਰੱਖਿਆ, ਇੰਨਾ ਜਿਹੜਾ ਅਸੀਂ ਗੁਰਦੁਆਰਾ ਅਫੇਅਰਸ ਲਈ ਰੱਖਿਆ, ਔਰ ਫਲਾਣਾ ਜਿਹੜਾ ਫਲਾਣੇ ਹਸਪਤਾਲ ਲਈ ਹੈ, ਫਲਾਣਾ ਸਿੱਖੀ ਕਕਾਰਾਂ ਲਈ ਹੈ, ਤੇ ਇਹ ਗੁਰਮਤ ਮਿਸ਼ਨਰੀ ਕਾਲਜਸ ਲਈ ਹੈ। ਦੂਜਾ ਕੋਈ ਜਿਹੜੀ ਹੈ ਉਹ ਜਵਾਬਦੇਹੀ ਨਹੀਂ, ਕੋਈ ਸਿਸਟਮ ਨਹੀਂ। ਔਰ ਬਿਲਕੁਲ ਇਸ ਵੇਲੇ ਪਾਵਰ ਦੀ ਦੌੜ ਹੈ। ਹੁਣ ਭਾਵੇਂ ਉਹਨੂੰ ਐਕਟਿੰਗ ਤੁਸੀਂ ਬਣਾ ਹੀ ਦਿੱਤਾ ਕੁਲਦੀਪ ਸਿੰਘ ਗੜਗੱਜ ਨੂੰ, ਜਦੋਂ ਸ਼੍ਰੋਮਣੀ ਕਮੇਟੀ ਦਾ ਸੈਸ਼ਨ ਹੁੰਦਾ ਹੈ, ਜਦੋਂ ਤੁਸੀਂ ਇਹਨਾਂ ਦਾ ਐਕਟ ਵੀ ਦੇਖਦੇ ਹੋ, ਇਹ ਜਿਹੜੇ ਜਥੇਦਾਰ ਨੇ ਤਿੰਨੋਂ ਹੀ ਇਹ ਮੌਜੂਦ ਹੁੰਦੇ ਨੇ, ਵੋਟਿੰਗ ਨਹੀਂ ਕਰਦੇ ਕਿਉਂਕਿ ਨਾਨ ਵੋਟਿੰਗ ਮੈਂਬਰ ਨੇ, ਪਰ ਉੱਥੇ ਕਿਉਂਕਿ ਟਕਰਾਅ ਔਰ ਦੂਸਰੇ ਦੀ ਲਾਈਨ ਦੂਜੀਆਂ ਤਰ੍ਹਾਂ ਨੇ ਲਈ ਹੋਈ ਸੀ। ਅਸੀਂ ਜਿਹੜਾ ਆਮ ਸਧਾਰਨ ਸਿੱਖ ਹੈ ਉਹ ਤਾਂ ਵਿਚਾਰਾ ਇਸੇ 'ਚ ਹੀ ਸ਼ੁਕਰ ਕਰ ਰਿਹਾ ਕਿ ਵੀ ਜਿਵੇਂ ਇਹ ਦੋਵੇਂ ਹੀ ਇਹ ਵੀ ਚੜ੍ਹ ਕੇ ਗਏ ਸੀ ਤੇ ਉਹਨਾਂ ਦੀ ਵੀ ਟਾਸਕ ਫੋਰਸ ਸੀ ਕਿ ਵੀ ਉੱਥੇ ਆਪਸ ਦੇ ਵਿੱਚ ਜਿਹੜੀ ਹੈ ਲੜਾਈ ਝਗੜਾ ਨਾ ਹੋਏ। ਬਹੁਤਿਆਂ ਨੂੰ ਤਾਂ ਇਹ ਹੈ ਕਿ ਜੀ ਚਲੋ ਪੀਸਫੁਲੀ ਨਿਬੜ ਗਿਆ। ਨਿਬੜਨਾ ਕੀ ਹੈ ਵੀ ਉਹਨਾਂ ਨੇ ਅੱਗੋਂ ਆਪਣਾ ਜਿੱਥੇ ਉਹਦੀ ਸਿਫਤ ਕਰਤੀ ਧਾਮੀ ਦੀ, ਦੂਜਾ ਉਹਨੇ ਵੀ ਜਾ ਕੇ ਕਿਹਾ ਜੀ ਮੈਂ ਲੈ ਆਇਆ, ਹੁਣ ਮੈਂ ਪੜ੍ਹਾਂਗਾ ਵੀ ਇਹਦੇ 'ਚ ਕੀ ਹੈ। ਤੇ ਉਹਨਾਂ ਨੇ ਕਿਹਾ ਜੀ ਅਸੀਂ 15 ਅਪ੍ਰੈਲ ਤੱਕ ਦੇ ਰਹੇ ਹਾਂ ਟਾਈਮ, ਜੇ 15 ਅਪ੍ਰੈਲ ਤੱਕ ਜਿਹੜਾ ਹੈ ਉਹ ਨਾ ਵਾਪਸ ਲਿਆਂਦੇ ਜਥੇਦਾਰ, ਫਿਰ ਅਸੀਂ ਅਗਲਾ ਪ੍ਰੋਗਰਾਮ ਦੇਵਾਂਗੇ। ਹੁਣ ਇੱਕ ਪਾਸੇ ਇੰਟਰਨੈਸ਼ਨਲੀ ਸਿੱਖੀ ਦੀ ਪਛਾਣ, ਉਹ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਹੋਏ, ਉਹ ਕੋਵਿਡ-19 ਦੇ ਚੱਲਦਿਆਂ ਜਿਹੜਾ ਸਿੱਖਾਂ ਦੀਆਂ ਸਰਵਿਸਿਜ਼ ਨੇ ਉਹ ਹੋਏ, ਉਹ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਰੈਕਗਨਾਈਜ਼ ਕਰਨ ਦੀ ਲਾਈਨ ਹੋਏ, ਆਉਣ ਵਾਲਾ ਜਿਹੜਾ ਅਪ੍ਰੈਲ ਖਾਲਸਾ ਸਾਜਨਾ ਦਿਵਸ ਦੀਆਂ ਪਰੇਡ ਜਿਹੜੀਆਂ ਸਿੱਖੀ ਜਾਓ ਜਲਾਲ ਦਾ ਸੂਚਕ ਨੇ। ਲੇਕਿਨ ਸਾਡੇ ਹੋਮਲੈਂਡ 'ਚ ਜਿੱਥੇ ਇਹ ਸਾਰਾ ਆਧਾਰ ਹੈ, ਉੱਥੇ ਕਿਸ ਕਿਸਮ ਦਾ ਮਾਹੌਲ ਸਿਰਜਿਆ ਹੋਇਆ ਹੈ। ਮੈਂ ਬਹੁਤ ਵਾਰ ਜਦੋਂ ਸਾਡੇ ਹੁਣ ਕਈ ਵਿਊਰ ਕਹਿਣਗੇ ਜੀ ਤੁਸੀਂ ਡਿਸਕਸ ਘੱਟ ਕਰਦੇ ਹੋ ਪੰਜਾਬ ਦੇ ਇਸ਼ੂ, ਲੈ ਦੇ ਕੇ ਫਿਰ ਉਹ ਜਿਹੜੀ ਹੈ ਗਮਗੀਨ ਹੋਣ ਤੋਂ ਬਿਨਾਂ ਤੁਹਾਡੇ ਕੋਲ ਹੋਰ ਕੁਝ ਨਹੀਂ ਬਚਦਾ ਹੈ। ਹਾਲਾਂਕਿ ਇਹ ਨਹੀਂ ਹੈ, ਇਹ ਜਦੋਂ ਕਈ ਵਾਰ ਜਦੋਂ ਤੱਕ ਸਾਰਾ ਆਵਾ ਪੂਰੀ ਤਰ੍ਹਾਂ ਉਤਨਾ ਜਾਏ ਉਦੋਂ ਤੱਕ ਉਹਦੀ ਤਬਦੀਲੀ ਨਹੀਂ ਹੁੰਦੀ। ਡੀਜਨਰੇਸ਼ਨ 'ਚੋਂ ਹੀ ਮੁੜ ਕੇ ਨਵਾਂ ਕੁਛ ਨਿਕਲਦਾ ਹੈ, ਅਵੇਅਰਨੈਸ ਹੈ ਬਹੁਤ ਸਾਰੇ ਇਸ ਨੂੰ। ਲੇਕਿਨ ਅਸੀਂ ਜਦੋਂ ਇਹ ਦੇਖਦੇ ਹਾਂ ਵੀ ਸਿੱਖੀ ਬਾਣੇ ਦੇ ਵਿੱਚ ਦੋਵੇਂ ਪਾਸੇ ਹੀ ਉਹੀ ਤਰ੍ਹਾਂ, ਉਹੀ ਗਲਾਂ 'ਚ ਕਿਰਪਾਨਾਂ ਨੇ, ਨੀਲੀਆਂ ਪੱਗਾਂ ਨੇ, ਪ੍ਰਕਾਸ਼ ਦਾੜੇ ਨੇ, ਇੱਕ ਪਾਸੇ ਲੱਗਾ ਹੋਇਆ, ਇੱਕ ਉਸ ਪਾਸੇ ਲੱਗਾ ਹੋਇਆ, ਔਰ ਹੈ ਹਾਲ ਇਹੀ ਹੈ कि भी हर शाख पे उल्लू बैठा है, अंजाम गुलिस्तां क्या होगा, बर्बाद गुलिस्तां करने को जब एक ही उल्लू काफ़ी है। जी डॉक्टर साहब ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਬੁਲੰਦ ਕਰ ਰਹੀ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।